ਜੀ ਸ਼ਾਮ ਸੁਖਾਲੀ ਮਾਂ ਜੀ ਸੁੱਖ ਨਾਲ ਵਸੋ ਤੇ ਖੇੜ ਹੱਸੋ। ਅਸੀਂ ਤੁਹਾਡੇ ਰੂਬਰੂ ਕਰਾ ਰਹੇ ਹਾਂ ਸੂਫੀ ਵਿਚਾਰ ਬੈਠਕ, ਜਿਹੜੀ ਕਿ ਚੜ੍ਹਦੇ ਤੇ ਲਹਿੰਦੇ ਪੰਜਾਬ ਦੀ ਸਾਂਝੀ ਬੈਠਕ ਹੁੰਦੀ ਹੈ। ਇਹ ਬੈਠਕ ਸੂਫੀ ਵਿਚਾਰ ਪਰਿਆਂ ਦੀ ਇਹ ਚਿੱਤਰ ਛਾਵੇਂ ਹੁੰਦੀ ਹੈ। ਤੇ ਅੱਜ ਜਿਹੜਾ ਸਾਡੀ ਇਸ ਬੈਠਕ ਦਾ ਵਿਸ਼ੇ ਹੈ ਉਹ ਹੈ ਬਾਬਾ ਫਰੀਦ ਦੀ ਜ਼ਿੰਦਗੀ ਤੇ ਉਹਨਾਂ ਦੀ ਸ਼ਾਇਰੀ, ਉਹਨਾਂ ਦੀ ਹਸਤੀ ਬਾਰੇ ਥੋੜ੍ਹੀ ਅਸੀਂ ਗੱਲਬਾਤ ਕਰਾਂਗੇ, ਕਿਉਂਕਿ ਬਾਬਾ ਫਰੀਦ ਇੱਕ ਬਹੁਤ ਵੱਡੀ ਹਸਤੀ ਨੇ ਜਿਨ੍ਹਾਂ ਤਸੀਦੀ ਸਾਰੀ ਗੱਲ ਜਿਹੜੀ ਸਮੇਟ ਨਹੀਂ ਸਕਦੀ। ਇਸ ਵਾਸਤੇ ਉਹਨਾਂ ਦੇ ਪੱਖ ਜਿਹੜੇ ਨੇ ਮੁਖਤਲਿਫ ਜ਼ਿੰਦਗੀ ਦੇ ਥੋੜ੍ਹੀ ਉਹਨਾਂ 'ਤੇ ਰੋਸ਼ਨੀ ਪਾਵਾਂਗੇ। ਤੇ ਸਾਡੇ ਤੋਂ ਜਿਹੜੇ ਇਸ ਪ੍ਰੋਗਰਾਮ ਵਿੱਚ ਸਾਡੇ ਨਾਲ ਜਿਹੜੇ ਜੁੜੇ ਨੇ, ਸਾਡੀ ਭੈਣ ਅੰਮ੍ਰਿਤਪਾਲ ਕੌਰ ਜੀ ਚੜ੍ਹਦੇ ਪੰਜਾਬ ਤੋਂ ਸਾਡੇ ਨਾਲ ਜੁੜੇ ਨੇ, ਜਿਹੜੇ ਕਿ ਸਾਡੇ ਸੂਫੀ ਵਿਚਾਰ ਪਰਿਆ ਜਗਤ ਪੱਧਰ ਦੇ ਜਨਰਲ ਸੈਕਟਰੀ ਵੀ ਨੇ। ਤੇ ਇਹ ਆਪਣਾ ਬਹੁਤ ਅੱਛੀ ਲਿਖਤਾਂ ਲਿਖਦੇ ਨੇ ਤੇ ਸੋਸ਼ਲ ਮੀਡੀਆ 'ਤੇ ਜਿਹੜੇ ਨੇ ਉਹ ਵੀ ਬੜੇ ਐਕਟਿਵ ਨੇ ਤੇ ਪੇਸ਼ੇ ਦੇ ਲਾਜ਼ਮ ਲਈ ਟੀਚਿੰਗ ਕਰਦੇ ਨੇ। ਤੇ ਸਾਡੇ ਦੂਜੇ ਜਿਹੜੇ ਮਹਿਮਾਨ ਨੇ ਲਹਿੰਦੇ ਪੰਜਾਬ ਤੋਂ ਅਸੀਂ ਭੋਜਪੁਰੀ ਸਾਹਿਬ, ਇਹਨਾਂ ਦਾ ਵੀ ਜਿਹੜਾ ਸ਼ੋਭਾ ਹੈ ਪੜ੍ਹਾਉਣ ਦਾ ਹੀ ਹੈ। ਤੇ ਇਹ ਬਹੁਤ ਅੱਛੀਆਂ ਸਾਡੀਆਂ ਲਿਖਤਾਂ ਲਿਖਦੇ ਨੇ, ਕਈ ਕਿਤਾਬਾਂ ਵੀ ਇਹਨਾਂ ਨੇ ਲਿਖੀਆਂ ਨੇ ਤੇ ਇਹ ਵੀ ਸਮਾਜ ਸੇਵਾ ਕਰ ਰਹੇ ਨੇ ਪੰਜਾਬੀ ਮਾਂ ਬੋਲੀ ਦੀ। ਤੇ ਸੋਸ਼ਲ ਮੀਡੀਆ 'ਚ ਇਹ ਆਪਣਾ ਹਿੱਸਾ ਪਾਉਂਦੇ ਨੇ ਸੇਵਾ ਦਾ ਵਾਸਤੇ। ਤੇ ਅਸੀਂ ਹੁਣ ਆਪਣਾ ਪ੍ਰੋਗਰਾਮ ਜਿਹੜਾ ਵੇ ਉਹ ਸ਼ੁਰੂ ਕਰ ਰਹੇ ਹਾਂ। ਤੇ ਸਾਡੀ ਜਿਹੜੀ ਭੈਣ ਸਾਡੀ ਅੰਮ੍ਰਿਤਪਾਲ ਜੀ ਸਾਡੇ ਚੜ੍ਹਦੇ ਪੰਜਾਬ ਤੋਂ ਜੁੜੇ ਨੇ ਤੇ ਉਹਨਾਂ ਨੂੰ ਕਹਾਂਗਾ ਜੀ ਆਪਣਾ ਪ੍ਰੋਗਰਾਮ ਦਾ ਆਗਾਜ਼ ਕਰਨ। ਜੀ ਭੈਣ ਅੰਮ੍ਰਿਤਪਾਲ ਜੀ ਆਇਆਂ ਨੂੰ ਸਾਡੇ ਮੰਚ ਤੇ ਤੁਸੀਂ ਸਾਡੇ ਮੰਚ ਤੇ ਆਏ ਹੋ ਤੇ ਸਾਡਾ ਮਾਣ ਸਾਹਿਬ ਲਾਇਆ। ਜੀ ਭੈਣ ਅੰਮ੍ਰਿਤਪਾਲ ਜੀ। ਜੀ ਸ਼ੁਕਰੀਆ। ਪਹਿਲਾਂ ਤਾਂ ਸੂਫੀ ਵਿਚਾਰ ਪ੍ਰਕਿਰਿਆ ਦੇ ਨਾਲ ਜੁੜੇ ਹੋਏ ਸਾਰੇ ਹੀ ਪੰਜਾਬੀ ਮਾਦਰੀ ਜ਼ੁਬਾਨ ਦੇ ਸ਼ਰਧਾਈ, ਉਹਨਾਂ ਸਾਰਿਆਂ ਦਾ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਸਵਾਗਤ ਕਰਦੇ ਹਾਂ, ਜਿਹੜੇ ਵੀ ਸਾਡੇ ਇਸ ਪ੍ਰੋਗਰਾਮ ਨੂੰ ਸੁਣ ਰਹੇ ਨੇ। ਤੇ ਉਸ ਤੋਂ ਵੱਡਾ ਮੈਂ ਆਪਣੇ ਬਹੁਤ ਹੀ ਸਤਿਕਾਰਯੋਗ ਵੱਡੇ ਵੀਰ ਜੀ ਭੱਟ ਬਾਈ ਜੀ ਦਾ, ਭਰਾ ਜੀ ਦਾ ਬਹੁਤ ਮਤਲਬ ਕਿ ਧੰਨਵਾਦ ਕਰਦੀ ਹਾਂ, ਜਿਨ੍ਹਾਂ ਨੇ ਕਿ ਸਾਡੇ ਪੰਜਾਬੀ ਨੂੰ ਮਤਲਬ ਕਿ ਇੰਨਾ ਮਾਣ ਬਖਸ਼ ਰਹੇ ਨੇ ਕਿ ਅਸੀਂ ਆਪਣੀ ਜਿਹੜੀ ਇਹ ਮਾਦਰੀ ਜ਼ੁਬਾਨ ਪੰਜਾਬੀ ਆ, ਇਸ ਨੂੰ ਅਸੀਂ ਅਗਲੀਆਂ ਪੀੜ੍ਹੀਆਂ ਤੱਕ ਲਿਜਾ ਰਹੇ ਹਾਂ, ਜਾਂ ਸਾਡੀਆਂ ਅਗਲੀਆਂ ਪੀੜ੍ਹੀਆਂ ਤੱਕ ਇਹ ਸਾਡੀ ਪੰਜਾਬੀ ਮਾਂ ਬੋਲੀ ਸਾਡੀ ਸੁਰੱਖਿਅਤ ਰਹੇ। ਤੇ ਵਿਸ਼ਾ ਵੱਡੇ ਵੀਰ ਜੀ ਨੇ ਗੱਲ ਕੀਤੀ ਹੈ, ਭੱਟ ਜੀ ਨੇ, ਕਿ ਅੱਜ ਦਾ ਜੋ ਸੂਫੀ ਵਿਚਾਰ ਪ੍ਰਿਆ ਦਾ ਇਸ ਪ੍ਰੋਗਰਾਮ ਦਾ ਜੋ ਵਿਸ਼ਾ ਹੈ ਉਹ ਨੇ ਸਾਡੇ ਬਹੁਤ ਹੀ ਸਤਿਕਾਰਤ ਸਾਡੇ ਬਾਬਾ ਫਰੀਦ ਜੀ। ਤੇ ਜੇ ਆਪਾਂ ਬਾਬਾ ਫਰੀਦ ਜੀ ਦੀ ਗੱਲ ਕਰੀਏ ਕਿ ਬਾਬਾ ਫਰੀਦ ਜੀ ਸੂਫੀ ਫਕੀਰ ਨੇ, ਜਿੱਥੋਂ ਅਸੀਂ ਕਹਿੰਦੇ ਹਾਂ ਕਿ ਸੂਫੀਆਨਾ ਸ਼ਬਦ ਤੇ ਜੀਵਨ ਦਾ ਆਰੰਭ ਹੁੰਦਾ ਹੈ, ਤਾਂ ਉਹ ਜਿੱਥੋਂ ਤੱਕ ਮੈਂ ਵਾਚਿਆ, ਮੈਂ ਦੇਖਿਆ, ਮੈਂ ਪੜ੍ਹਿਆ, ਉਹ ਬਾਬਾ ਫਰੀਦ ਜੀ ਦੇ ਜਨਮ ਦੇ ਨਾਲ ਜਿਹੜਾ ਸੂਫੀ ਉਹ ਸ਼ੁਰੂ ਹੋ ਜਾਂਦਾ ਹੈ। ਕਿ ਬਾਬਾ ਫਰੀਦ ਜੀ ਦਾ ਜਨਮ ਮੇਰੇ ਖਿਆਲ ਵਿੱਚ 1173 ਈਸਵੀ ਦੇ ਵਿੱਚ ਖੋਤਵਾਲ ਦੇ ਵਿੱਚ ਹੁੰਦਾ ਹੈਗਾ, ਪਿੰਡ ਜਾਂ ਕਹਿ ਲਈਏ ਕਸਬਾ ਨਾ, ਇਸ ਵਿੱਚ ਹੁੰਦਾ ਹੈ। ਤੇ ਸੂਫ, ਜੇ ਅਸੀਂ ਸੂਫ ਦੀ ਗੱਲ ਕਰੀਏ ਤਾਂ ਸੂਫ ਇੱਕ ਕਾਲੇ ਕੱਪੜੇ ਨੂੰ ਕਿਹਾ ਜਾਂਦਾ ਹੈ। ਉਹਨਾਂ ਨੇ, ਬਾਬਾ ਫਰੀਦ ਜੀ ਨੇ ਸਾਰਾ ਜੀਵਨ ਆਪਣਾ ਇੱਕ ਸੂਫੀ ਜਾਨੀ ਕਿ ਸੂਫੀਆਨਾ ਅੰਦਾਜ਼ ਦੇ ਵਿੱਚ ਜੀਆ। ਅਸੀਂ ਉਹਨਾਂ ਦੇ ਜੀਵਨ ਦੇ ਵਿੱਚ ਗੱਲ ਕਰੀਏ, ਮੈਂ ਤਾਂ ਉਹਨਾਂ ਨੂੰ ਇਹ ਕਹਿੰਦੀ ਹਾਂ ਕਿ ਬਾਬਾ ਫਰੀਦ ਜੀ ਜਦੋਂ ਕਿ 12ਵੀਂ ਸਦੀ ਦੇ ਵਿੱਚ ਧਰਤੀ ਦੇ ਉੱਤੇ ਜਨਮ ਲੈਂਦੇ ਨੇ ਤੇ ਉਹ ਸਾਡੇ ਭਾਰਤ ਵੱਲ ਆਉਂਦੇ ਨੇ ਆਪਣੇ ਪਿਛਲੇ ਪੁਰਖਿਆਂ ਦੇ ਨਾਲ, ਜਾਂ ਜਿਹੜੇ ਉਹਨਾਂ ਦੇ ਪੁਰਖੇ ਆਏ ਸੀ ਉੱਥੋਂ। ਤਾਂ ਉਹ ਪੰਜਾਬੀ ਦੇ ਜਿਹੜੇ ਸ਼ਬਦ ਉਹਨਾਂ ਨੇ ਜਿਹੜੀ ਸ਼ਲੋਕ ਰਚੇ, ਜਾਂ ਉਹਨਾਂ ਨੇ ਪੰਜਾਬੀ ਦਾ ਜੋ ਸਾਹਿਤ ਰਚਿਆ, ਉਸ ਦੇ ਵਿੱਚ ਇੰਨੇ ਕੁ ਕਮਾਲ ਦੇ ਔਰ ਗੂੜ ਪੰਜਾਬੀ ਦੇ ਸ਼ਬਦ ਉਹਨਾਂ ਨੇ ਆਪਣੇ ਸ਼ਲੋਕਾਂ ਦੇ ਵਿੱਚ ਲਿਖੇ, ਜਿਹੜੇ ਕਿ ਲੱਗਦੇ ਨਹੀਂ ਹੈਗਾ ਵੀ ਉਹ ਮਤਲਬ ਕਿ ਪੰਜਾਬੀ ਜਿਹੜੀ ਹੈਗੀ ਉੱਥੋਂ ਸ਼ੁਰੂਆਤ ਹੁੰਦੀ ਹੈ।
ਕਿਉਂਕਿ ਆਪਣੇ ਸ਼ਲੋਕਾਂ ਦੇ ਵਿੱਚ ਕਹਿੰਦੇ ਨੇ ਕਿ ਖੰਡ ਸ਼ੱਕਰ ਨਿਵਾਤ ਗੁੜ, ਮਾਖਿਓ ਮੱਝਾ ਦੁੱਧ। ਤੁਸੀਂ ਦੇਖੋ, ਗੁੜ ਦੀ ਗੱਲ ਕੀਤੀ ਹੈ, ਸ਼ੱਕਰ ਦੀ ਗੱਲ ਕੀਤੀ ਹੈ, ਉਹਨੇ ਨੇ ਦੁੱਧ ਦੀ ਗੱਲ ਕੀਤੀ ਹੈ, ਜਿਹੜੀ ਕਿ ਇੰਨੀ ਉਸ ਸਮੇਂ 12ਵੀਂ ਸਦੀ ਦੇ ਵਿੱਚ, 12ਵੀਂ ਸਦੀ ਦਾ ਦੂਜਾ ਹਿੱਸਾ, ਉਸ ਦੇ ਵਿੱਚ ਮਤਲਬ ਕਿ ਇਹਦੀ ਸੁਲਝੀ ਹੋਈ ਪੰਜਾਬੀ ਦੇ ਸ਼ਬਦ ਆਉਣੇ ਤਾਂ ਕਿਆ ਕਮਾਲ। ਤੇ ਬਾਬਾ ਫਰੀਦ ਮੇਰੇ ਖਿਆਲ ਵਿੱਚ ਇੱਥੋਂ ਹੀ ਜਿਹੜੀ ਸਾਡੀ ਪੰਜਾਬੀ ਆ ਉਹ ਸ਼ੁਰੂਆਤ ਹੁੰਦੀ ਹੈ। ਉਸ ਤੋਂ ਬਾਅਦ ਬੇਸ਼ੱਕ ਜਿਹੜੀ ਪੰਜਾਬੀ ਦੇ ਅੱਗੇ ਅਲੱਗ ਰੂਪ ਆ ਗਏ ਨੇ, ਲਿਖਤੀ ਰੂਪ ਆ ਗਏ ਨੇ, ਤੇ ਉਸ ਤੋਂ ਅੱਗੇ ਦੇ ਖੇਤਰੀ ਰੂਪਾਂ ਦੇ ਵਿੱਚ ਜਾਂ ਰੀਜਨਲ ਲੈਂਗੁਏਜ ਦੇ ਵਿੱਚ ਇਹ ਅਲੱਗ-ਅਲੱਗ ਇਲਾਕਿਆਂ ਦੇ ਵਿੱਚ ਬੋਲੀ ਜਾਣ ਲੱਗੀ। ਪਰ ਲੇਕਿਨ ਜਦੋਂ ਅਸੀਂ ਬਾਬਾ ਫਰੀਦ ਜੀ ਦੀ ਬਾਣੀ ਪੜ੍ਹਦੇ ਹਾਂ ਜਾਂ ਬਾਬਾ ਫਰੀਦ ਜੀ ਦੇ ਜਿਹੜੇ ਸ਼ਲੋਕ ਆ ਉਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਨੇ, ਤੇ ਉਹਨਾਂ ਨੂੰ ਪੜ੍ਹ ਕੇ ਤਾਂ ਏਦਾਂ ਹੀ ਲੱਗਦਾ ਵੀ ਪੰਜਾਬੀ ਤਾਂ ਉਸ ਸਮੇਂ ਇੰਨੀ ਕੁ ਜ਼ਿਆਦਾ ਸੁਲਝੀ ਹੋਈ ਸੀ ਕਿ ਬੇਹੱਦ ਕਮਾਲ ਸੀ। ਕਿਉਂਕਿ ਉਹਨਾਂ ਨੇ ਜਿਹੜਾ ਆਪਣਾ ਮੈਸੇਜ ਦਿੱਤਾ, ਆਪਣੇ ਸੁਨੇਹੇ ਦਿੱਤੇ, ਉਹ ਭਾਵੇਂ ਕਿ ਇੱਕ ਉਸ ਕੁਦਰਤ, ਅੱਲਾ ਪਰਮਾਤਮਾ, ਵਾਹਿਗੁਰੂ, ਖੁਦਾ ਦੇ ਉਸਤਤ ਦੇ ਵਿੱਚ ਦਿੱਤੇ, ਸੁਨੇਹਾ ਦਿੱਤਾ, ਜਾਂ ਇੱਕ ਸਮਾਜ ਨੂੰ ਸੇਧ ਦਿੱਤੀ, ਸਾਡੇ ਵਾਤਾਵਰਨ ਨੂੰ ਸੇਧ ਦਿੱਤੀ, ਸਾਡੇ ਪੰਜਾਬੀਆਂ ਨੂੰ ਸੇਧ ਦਿੱਤੀ, ਉਹ ਬੜੇ ਹੀ ਕਮਾਲ ਦੇ ਸ਼ਲੋਕਾਂ ਦੇ ਵਿੱਚ, ਜਿਹੜੇ ਕਿ ਨਿਰੋਲ ਪੰਜਾਬੀ, ਇੰਨਾ ਕਿ ਮੈਂ ਹੈਰਾਨ ਹੁੰਦੀ ਹਾਂ ਕਿ ਉਸ ਸਮੇਂ ਪੰਜਾਬੀ ਦਾ ਇੰਨਾ ਨਿਖਰਿਆ ਔਰ ਸੁਧਰਿਆ ਹੋਇਆ ਰੂਪ ਸੀ। ਜੇ ਮੈਂ ਉਹਨਾਂ ਦੇ ਸ਼ਲੋਕਾਂ ਦੀ ਗੱਲ ਕਰਾਂ ਤਾਂ ਉਹਨਾਂ ਦੇ ਕੁੱਲ ਜਿਹੜੇ ਹੈਗੇ ਨੇ 4 ਸ਼ਬਦ ਨੇ, ਜਿਹੜੇ ਕਿ 2 ਆਸਾ ਦੀ ਵਾਰ ਵਿੱਚ ਨੇ, ਰਾਗ ਦੇ ਵਿੱਚ ਨੇ, ਤੇ 2 ਸੂਹੀ ਰਾਗ, 2 ਸੂਹੀ ਰਾਗ ਵਿੱਚ ਨੇ, ਤੇ 112 ਸ਼ਲੋਕਾਂ ਦੀ ਬਾਬਾ ਫਰੀਦ ਜੀ ਜਿਹੜੇ ਹੈਗੇ ਨੇ ਉਹ ਰਚਦੇ ਨੇ, ਤੇ ਇਹ ਸਾਰੇ ਦੇ ਸਾਰੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਨੇ। ਇਸ ਤਰੀਕੇ ਦੇ ਨਾਲ, ਜਿਸ ਤਰ੍ਹਾਂ ਕਿ ਅਸੀਂ ਸੂਫੀ ਕਿਹਾ ਵੀ, ਜਿਹੜੀ ਸੂਫੀ ਮੱਤ ਦੀ ਜਿਹੜੀ ਆਰੰਭ ਹੁੰਦਾ ਜਾਂ ਸੂਫੀ ਮੱਤ ਦਾ ਆਗਾਜ਼ ਹੁੰਦਾ, ਮੇਰੀ ਮਤਲਬ ਕਿ ਮੇਰਾ ਮਤ ਇਹ ਕਹਿੰਦਾ ਜਾਂ ਮੇਰੀ ਧਾਰਨਾ ਇਹ ਕਹਿੰਦੀ ਹੈ ਕਿ ਉਹ ਬਾਬਾ ਫਰੀਦ ਜੀ ਤੋਂ ਹੀ ਹੁੰਦਾ। ਉਸ ਤੋਂ ਬਾਅਦ ਜਿਹੜਾ ਸੂਫੀ ਉਹ ਹੈਗਾ, ਉਹ ਸਾਡੇ ਦੇਸ਼ ਦੇ ਵਿੱਚ ਜਾਂ ਸਾਡੀ ਭਾਸ਼ਾ ਦੇ ਵਿੱਚ, ਭਾਸ਼ਾ ਵਿੱਚ ਵੀ, ਕਿਉਂਕਿ ਉਹਨਾਂ ਦੇ ਜਿਹੜੇ ਸ਼ਬਦ ਨੇ ਬੜੇ ਕਮਾਲ ਦੇ ਨੇ ਉਹਨਾਂ ਦੇ ਸ਼ਲੋਕਾਂ ਦੇ ਵਿੱਚ, ਉਸ ਤੋਂ ਉਹਨਾਂ ਦਾ ਆਗਾਜ਼ ਹੁੰਦਾ। ਤੇ ਫਿਰ ਹੀ ਇਸ ਤੋਂ ਅੱਗੇ ਬਾਬਾ ਫਰੀਦ ਜੀ ਦੇ ਸੂਫੀ ਮੱਤ ਤੋਂ ਅੱਗੇ ਹੀ ਜਿਹੜਾ ਸੂਫੀ ਮੱਤ ਆ ਉਹ ਵਧਣਾ ਫੁੱਲਣਾ ਸ਼ੁਰੂ ਹੁੰਦਾ। ਤੇ ਇਹ ਮੇਰੇ ਬਾਬਾ ਫਰੀਦ ਜੀ ਦੇ ਜਿਸ ਤਰ੍ਹਾਂ ਕਿ ਉਹਨਾਂ ਦਾ ਸੂਫੀ ਮੱਤ ਦੇ ਨਾਲ ਕੀ ਸੰਬੰਧ ਰਿਹਾ, ਪੰਜਾਬੀ ਭਾਸ਼ਾ ਦੇ ਨਾਲ ਉਹਨਾਂ ਦਾ ਇੰਨਾ ਕੀ ਸੰਬੰਧ ਰਿਹਾ, ਗੂੜਾ ਸੰਬੰਧ ਰਿਹਾ। ਤੇ ਇੱਕ ਮੈਂ, ਜੇ ਤੁਹਾਡੀ ਇਜਾਜ਼ਤ ਹੋਵੇ ਤਾਂ ਮੈਂ ਇੱਕ ਬਾਬਾ ਫਰੀਦ ਜੀ ਤੇ ਇੱਕ ਕਵਿਤਾ ਮੈਂ ਜੀ ਜੀ, ਕਿਉਂਕਿ ਮੈਂ ਆਪਣੀ ਜਿਹੜੀ ਕਵਿਤਾ ਦੇ ਵਿੱਚ ਬਾਬਾ ਫਰੀਦ ਜੀ ਨੂੰ ਪੰਜਾਬੀ ਦਾ ਜੇਠਾ ਪੁੱਤ ਕਿਹਾ, ਜਿਹੜਾ ਕਿ ਮੇਰੇ ਖਿਆਲ ਜੇਠਾ ਪੁੱਤ ਕਿਹਾ ਪੰਜਾਬੀ ਦਾ, ਸਾਡੀ ਮਾਦਰੀ ਜ਼ੁਬਾਨ ਦਾ, ਸਾਡੀ ਪੰਜਾਬੀ ਭਾਸ਼ਾ ਦਾ ਜੇਠਾ ਪੁੱਤ। ਇਹ ਜੇਠਾ ਪੁੱਤ, ਜੇਠੇ ਤੋਂ ਕੀ ਹੁੰਦਾ, ਮੁਰਾਦ ਲਿਆ ਜਾਂਦਾ? ਜੇਠਾ ਇਹ ਹੁੰਦਾ ਜੀ ਜਿਹੜਾ ਪਹਿਲਾ ਬੱਚਾ ਹੁੰਦਾ ਨਾ, ਪਹਿਲਾ ਬੱਚਾ, ਹਾਂਜੀ, ਜੇਠਾ ਜਿਹੜਾ ਪਹਿਲਾ ਹੁੰਦਾ ਉਹਨੂੰ ਜੇਠਾ ਕਿਹਾ ਜਾਂਦਾ। ਅੱਛਾ ਅੱਛਾ, ਉਹ ਸਾਡੇ ਨਾ ਪਲੇਠੀ ਦਾ ਵੀ ਕਹਿੰਦੇ ਨਾ, ਇਸ ਵਾਸਤੇ ਮੈਂ ਇਹਦੀ ਵੰਡ ਕੀਤੀ ਸੀ। ਸਾਡੇ ਪਲੇਠੀ ਦਾ ਬੱਚਾ ਵੱਡਾ ਹੁੰਦਾ ਨਾ ਸਭ ਤੋਂ, ਇਹਨੂੰ ਪਲੇਠੀ ਦਾ ਕਹਿੰਦੇ ਆ। ਜੀ ਜੀ, ਖੇਤਰੀ ਭਾਸ਼ਾ ਦੇ ਵਿੱਚ ਥੋੜਾ ਫਰਕ ਪੈ ਗਿਆ। ਤੁਹਾਡੇ ਇੱਧਰ ਪਲੇਠਾ ਕਹਿੰਦੇ ਹੋਣਗੇ ਜਾਂ ਪਲੇਠੀ ਕਹਿੰਦੇ ਹੋਣਗੇ, ਸਾਡੇ ਇੱਧਰ ਜਿਹੜੀ ਭਾਸ਼ਾ ਦੇ ਵਿੱਚ ਜੇਠਾ ਪੁੱਤ ਜਾਂ ਜੇਠੀ ਧੀ ਕਿਹਾ ਜਾਂਦਾ ਹੈ। ਜੇਠਾ ਜੀ ਜੀ। ਤੇ ਮੇਰੀ ਜਿਹੜੀ ਇਹ ਬਾਬਾ ਫਰੀਦ ਜੀ ਦੇ ਬਾਰੇ ਇਹ ਕੋਸ਼ਿਸ਼ ਕੀਤੀ ਹੈ ਕਿ ਵੀ ਮੈਂ ਕਵਿਤਾ ਰੂਪ ਦੇ ਵਿੱਚ ਉਸਨੂੰ ਕਹਾਂ ਕਿ ਮੇਰੀ ਕਵਿਤਾ ਦਾ ਨਾਮ ਹੈ ਜੇਠਾ ਪੁੱਤ ਪੰਜਾਬੀ ਦਾ, ਬਾਬਾ ਫਰੀਦ ਜੀ। ਤੂੰ ਜੇਠਾ ਪੁੱਤ ਪੰਜਾਬੀ ਦਾ ਤੇ ਸੂਫੀਆਂ ਬਣ ਕੇ ਰਹਿੰਦਾ ਸੈ। ਤੂੰ ਜੇਠਾ ਪੁੱਤ ਪੰਜਾਬੀ ਦਾ ਤੇ ਸੂਫੀਆ ਬਣ ਕੇ ਰਹਿੰਦਾ ਸੈ। ਤੇਰਾ ਜੀਵਨ ਕਿਰਤ ਦਾ ਹਾਮੀ ਸੀ। ਜੀਵਨ, ਜਿਸ ਤਰ੍ਹਾਂ ਕਿ ਸਾਡੇ ਇੱਥੇ ਬਾਬਾ, ਜਿਸ ਤਰ੍ਹਾਂ ਕਿ ਸਾਡੇ ਫਰੀਦਕੋਟ ਹੈ, ਫਰੀਦਕੋਟ ਦੇ ਵਿੱਚ ਉਹਨਾਂ ਦਾ ਗੋਦੜੀ ਸਾਹਿਬ ਇੱਕ ਬਹੁਤ ਜ਼ਿਆਦਾ ਮਾਨਤਾ ਵਾਲਾ, ਤੇ ਉਸ ਨਾ ਉਹਦੇ ਨਾਲ ਇੱਕ ਕਿਲਾ ਹੈ। ਕਿਲੇ ਦੇ ਵਿੱਚ ਇਹ ਕਿਹਾ ਜਾਂਦਾ ਕਿ ਬਾਬਾ ਫਰੀਦ ਜੀ ਨੇ ਨਾ ਆਪਣੇ ਸਿਰ ਉੱਤੇ ਬੱਠਲ ਰੱਖ ਕੇ ਤੇ ਉਹ ਕਿਲੇ ਦੇ ਮਤਲਬ ਕਿ ਮਜ਼ਦੂਰਾਂ ਦੀ ਤਰ੍ਹਾਂ ਕੰਮ ਕੀਤਾ ਸੀ। ਮੈਂ ਇਸ ਕਰਕੇ ਉਹਦੀ ਕਿਰਤ ਵਾਲੀ ਗੱਲ ਵੀ ਕੀਤੀ ਹੈ।
ਤੇਰਾ ਜੀਵਨ ਕਿਰਤ ਦਾ ਹਾਮੀ ਸੀ ਤੇ ਇਹੋ ਸਿੱਖਿਆ ਦਿੰਦਾ ਸੈਂ, ਤੂੰ ਸ਼ੱਕਰ ਖੰਡ ਲਿਵਾਤ ਗੁੜ। ਇਹ ਵਿੱਚ ਸ਼ਲੋਕਾਂ ਕਹਿੰਦਾ ਸੈਂ, ਤੂੰ ਕਾਗ ਉਲਾਂਭਾ ਦਿੱਤਾ ਸੀ। ਕਾਗ ਵਾਲਾ ਉਹ ਜੀ, ਮੇਰੇ ਦੋ ਨੈਣ ਮੇਰੇ ਮਤ ਖਾਇਓ ਫਿਰ ਦੇਖਣ ਕੀ ਆਸ, ਉਹ ਵਾਲੇ ਜੀ। ਤੂੰ ਕਾਗ ਉਲਾਂਭਾ ਦਿੱਤਾ ਸੀ, ਇੱਕ ਝਲਕ ਪਿਆਰੇ ਤੱਕਣ ਲਈ, ਤੂੰ ਕਾਲਾ ਮੈਂਡਾ ਵੇਸ ਕਿਹਾ। ਤੂੰ ਕਾਲਾ ਮੈਂਡਾ ਵੇਸ ਕਿਹਾ, ਅੰਦਰ ਦੇ ਔਗਣ ਦੱਸਣ ਲਈ। ਕਿ ਮਨੁੱਖ ਦੇ ਅੰਦਰ ਬਹੁਤ ਔਗਣ ਹੈ, ਅੰਦਰ ਦੇ ਔਗਣ ਦੱਸਣ ਲਈ। ਦਰਵੇਸ਼ ਜਹੀ ਮੂਰਤ ਚਿਹਰੇ ਤੇ, ਦਰਵੇਸ਼ ਜਹੀ ਮੂਰਤ ਚਿਹਰੇ ਤੇ, ਇਹ ਦੁਨੀਆਦਾਰੀ ਧੋਖੇ ਦੀ ਰਹਿ ਵਿੱਚ ਲੁਕਾਈ ਦੱਸਦਾ ਸੈਂ, ਰਹਿ ਵਿੱਚ ਲੁਕਾਈ ਦੱਸਦਾ ਸੈਂ। ਤੂੰ ਮਿਲਿਓ ਸੋਹਣੇ ਰੱਬ ਤਾਈਂ, ਤਾਂ ਦੁੱਖ ਪਰਾਇਆ ਜੱਗ ਕਿਹਾ। ਤੂੰ ਮਿਲਿਓ ਸੋਹਣੇ ਰੱਬ ਤਾਈਂ, ਤਾਂ ਦੁੱਖ ਪਰਾਇਆ ਜੱਗ ਕਿਹਾ। ਵਿੱਚ ਤਪਦੇ ਦੇਖੇ ਲੋਕ ਤੁਸਾਂ, ਵਿੱਚ ਤਪਦੇ ਦੇਖੇ ਲੋਕ ਤੁਸਾਂ, ਤੇ ਘਰ ਘਰ ਇਹਾ ਅੱਗ ਕਿਹਾ। ਤੂੰ ਰਹਿੰਦਾ ਸੈਂ ਵਿੱਚ ਕਟੀਅਨ ਦੇ। ਉਹਨਾਂ ਦਾ ਬੜਾ ਹੀ ਮਸ਼ਹੂਰ ਸ਼ਲੋਕ ਆ ਜੀ ਕਿ ਫਰੀਦਾ ਤੇਰੀ ਝੌਪੜੀ ਗਲ ਕਟੀਅਨ ਕੇ ਪਾਸ, ਕਰਨਗੇ ਸੋ ਭਰਨਗੇ ਤੂੰ ਕਿਉਂ ਭਇਆ ਉਦਾਸ। ਜੀ ਤੂੰ ਰਹਿੰਦਾ ਸੈਂ ਵਿੱਚ ਕਟੀਅਨ ਦੇ, ਤੇ ਕਰਨ ਦੇ ਭਰਨ ਸਿਧਾਂਤ ਤਾਈਂ, ਨਾ ਡਰ ਸੀ ਕਿਸੇ ਕਰਮ ਤਾਈਂ। ਤਾਹੀ ਤੇ ਰੰਗੀ ਮਸਤੀ ਦੇ, ਬੇਖੌਫ ਮਿਜ਼ਾਜ ਚ ਰਹਿੰਦਾ ਸੈਂ। ਤੂੰ ਦਿੱਤਾ ਸਬਕ ਸਲੀਕੇ ਦਾ, ਤੂੰ ਦਿੱਤਾ ਸਬਕ ਸਲੀਕੇ ਦਾ, ਤੇ ਉਹ ਸਦੀਆਂ ਦਾ ਗੂੜ ਹੋਇਆ। ਤੇਰੀ ਬਦਲੇ ਵਾਲੀ ਸੋਚ ਨਹੀਂ, ਤੇਰੀ ਬਦਲੇ ਵਾਲੀ ਸੋਚ ਨਹੀਂ, ਤਾਂ ਹੀ ਕਦਮ ਉਹਨਾਂ ਦੇ ਸਿਜਦਾ ਸੈਂ। ਤੂੰ ਸਬਰ ਸੰਤੋਖ ਦੇ ਇਲਮ ਤਾਈਂ, ਤੂੰ ਸਬਰ ਸੰਤੋਖ ਦੇ ਇਲਮ ਤਾਈਂ, ਪਾਣੀ ਨੂੰ ਸ਼ਰਬਤ ਦੱਸਦਾ ਸੈਂ, ਪਾਣੀ ਨੂੰ ਸ਼ਰਬਤ ਦੱਸਦਾ ਸੈਂ। ਤੂੰ ਜੇਠਾ ਪੁੱਤ ਪੰਜਾਬੀ ਦਾ, ਮਾਂ ਬੋਲੀ ਲੋਚਾਂ ਦੱਸਦਾ ਸੈਂ। ਤੂੰ ਜੇਠਾ ਪੁੱਤ ਪੰਜਾਬੀ ਦਾ, ਮਾਂ ਬੋਲੀ ਲੋਚਾਂ ਦੱਸਦਾ ਸੈਂ। ਮਾਸ਼ਾਅੱਲਾ ਜੀ, ਜ਼ਬਰਦਸਤ। ਇਹ ਜੀ ਸਾਡੀ ਅੰਮ੍ਰਿਤਪਾਲ ਕੌਰ ਕਲੇਰ ਜੀ, ਸਾਡੀ ਭੈਣ ਰਹੀ ਸਨ ਜੀ, ਜਿਹੜਾ ਬਾਬਾ ਫਰੀਦ ਜੀ ਜਿਹੜੀ ਇੱਥੇ ਗੱਲਬਾਤ ਕਰ ਰਹੇ ਸਨ, ਤੇ ਉਹਨਾਂ ਨੇ ਆਪਣਾ ਜਿਹੜੀ ਨਜ਼ਮ ਲਿਖੀ ਹੈ ਉਹ ਵੀ ਤੁਹਾਡੇ ਰੂਬਰੂ ਕਰ ਰਹੇ ਸਨ। ਕਿ ਉਹ ਕਹਿੰਦੇ ਕਿ ਬਾਬਾ ਫਰੀਦ ਜਿਹੜੇ ਨਾ ਉਹ ਪਾਕ ਪਤਨ ਦੇ ਵਿੱਚ ਪੈਦਾ ਹੋਏ ਸਨ। ਜੰਮਪਲ ਜਿਹੜੀ ਉਹਨਾਂ ਦੀ ਹੈ ਪਾਕ ਪਤਨ, ਜਿਹੜੀ ਕਿ 1175 ਦੇ ਵਿੱਚ ਉਹ ਪੈਦਾ ਹੋਏ ਸਨ। ਤੇ ਵਫਾਤ ਜਿਹੜੀ ਸੀ 1175, ਤੇ ਵਫਾਤ ਜਿਹੜੀ ਉਹਨਾਂ 1173 ਕਿਹਾ ਜਾਂਦਾ। ਹਾਂਜੀ 73 75 ਯਾਨੀ ਇਹ ਕਹਿ ਲਓ ਕਿ 73 ਵੀ ਲਿਖਦੇ ਨੇ 75 ਵੀ ਲਿਖਦੇ ਨੇ। ਤੇ ਇਹਨਾਂ ਦੀ ਜਿਹੜੀ ਵਫਾਤ ਸੀ ਉਹ 1265 ਦੇ ਵਿੱਚ ਇਹਨਾਂ ਦੀ ਵਫਾਤ ਹੋਈ ਸੀ, ਤੇ ਪਾਕਪਟਨ ਦੇ ਵਿੱਚ। ਹੁਣ ਇਹਨਾਂ ਦਾ ਜਿਹੜਾ ਮਜ਼ਾਰ ਸ਼ਰੀਫ ਹੈ ਨਾ ਉਹ ਵੀ ਪਾਕਪਟਨ ਦੇ ਵਿੱਚ, ਉਹ ਇਹਨਾਂ ਦੇ ਨਾਂ ਤੋਂ ਹੀ ਹੈ। ਪਾਕ ਜਗ੍ਹਾ ਜਿਹੜੀ ਪਾਕਪਟਨ ਦਾ ਨਾਂ ਰੱਖਾ ਗਿਆ। ਜਿਵੇਂ ਸਾਡੀ ਭੈਣਾਂ ਨੇ ਦੱਸਿਆ ਕਿ ਇਹ ਸਾਡੇ ਪੰਜਾਬੀ ਦੇ ਪਹਿਲੇ ਸ਼ਹਿਰ ਸਨ, ਜਿਨ੍ਹਾਂ ਨੇ ਪੰਜਾਬੀ ਦੇ ਵਿੱਚ ਉੱਚਾ ਆਪਣਾ ਨਾਂ ਬਣਾਇਆ। ਤੇ ਦੂਜੇ ਜਿਹੜੇ ਨਾ ਇਹਨਾਂ ਦੇ ਪੰਜਾਬੀ ਦੇ ਹੋਰ ਬੜੇ ਲਹਿਜੇ ਨੇ, ਬੜੇ ਪਰਤ ਨੇ, ਉਹ ਇਹਨਾਂ ਦੱਸਿਆ ਕਿ ਬੜੇ ਪੱਖ ਨੇ ਹੋਰ ਵੀ, ਲੇਕਿਨ ਜਿਹੜਾ ਉਹਨਾਂ ਦਾ ਮੁੱਢ ਰਾਜ ਜਿਹੜੀ ਪੰਜਾਬੀ ਹੈ ਨਾ ਉਹ ਬਾਬਾ ਫਰੀਦ ਦਾ ਮੰਨਿਆ ਜਾਂਦਾ ਵੇ। ਸ਼ਾਇਦ ਹੀ ਪਹਿਲੀ ਪੰਜਾਬੀ ਦੇ ਬਾਬਾ ਫਰੀਦ ਨੂੰ ਮੰਨਿਆ ਜਾਂਦਾ। ਤੇ ਕਿਉਂਕਿ ਮੈਂ ਜ਼ਿਆਦਾ ਗੱਲ ਇਸ ਨਹੀਂ ਕਰਨੀ, ਸਾਡੇ ਮਹਿਮਾਨ ਇਹਨਾਂ ਕੋਲ ਮੈਂ ਗੱਲ ਸੁਣਨੀ ਹੈ। ਤੇ ਹੁਣ ਅਸੀਂ ਆਪਣੇ ਵੀਰ ਅਸੀਂ ਭੋਜਪੁਰੀਆ ਲਾਵਾਂਗੇ, ਤੇ ਉਹ ਤੁਹਾਨੂੰ ਆਪਣੀ ਗੱਲਬਾਤ ਜਾਂ ਕੋਈ ਇੱਥੇ ਕੋਈ ਲਿਖਿਆ ਉਹ ਦੱਸਣ ਦੇ ਜੀ। ਜੀ ਆਇਆਂ ਨੂੰ। ਆਪਣਾ ਆਸਿਫ ਸਾਹਿਬ ਤੁਸੀਂ ਮੰਚ ਸਾਡੇ 'ਚ ਆਏ ਹੋ, ਸਾਡੇ ਆਪਣੇ ਸਾਡੇ ਨਾਲ ਸਾਂਝੇ ਕਰਨ ਵੀ ਹੋ ਜੀ। ਸ਼ੁਕਰੀਆ ਜੀ। ਜੀ ਵੀਰ ਜੀ, मेहरबानी जी, शुक्रिया, जज़ाकल्लाह, अल्लाह खुश रखे। वीर जी आवाज आ रही है मेरी? जी जी आ रही जी। लैंदे वालियां नूं सलाम।
ਚੜ੍ਹਦੇ ਵਾਲਿਆਂ ਨੂੰ ਸਤਿ ਸ੍ਰੀ ਅਕਾਲ। ਬਿਲਅਮੂਮ ਸੂਫੀ ਵਿਚਾਰ ਪਰਿਆ ਦੀ ਸਾਰੀ ਟੀਮ ਦਾ ਤੇ ਬਿਲਖਸੂਸ ਮੁਸਰਤ ਹੁਸੈਨ ਬੱਟ ਹੋਰਾਂ ਦਾ ਮੈਂ ਬੇਹੱਦ ਮਮਨੂਨ ਹਾਂ ਜਿਨ੍ਹਾਂ ਮੈਨੂੰ ਤੁਹਾਡੇ ਰੂਬਰੂ ਹੋਣ ਦਾ ਮੌਕਾ ਦਿੱਤਾ। ਜੀ ਸ਼ੁਕਰੀਆ। ਆਪਣਾ ਮੁਖਤਸਰ ਜਿਹਾ ਤਾਰਫ, ਮੇਰਾ ਅਸਲ ਨਾਮ ਮੁਹੰਮਦ ਅਸ਼ਰਫ ਹੈ ਤੇ ਕਲਮੀ ਨਾਂ ਆਸੀ ਭੋਜਪੁਰੀ ਹੈ। ਮੇਰਾ ਤਾਲੁਕ ਪਾਕਿਸਤਾਨ ਦੇ ਜ਼ਿਲ੍ਹਾ ਗੁਜਰਾਤ ਦੇ ਇੱਕ ਪਿੰਡ ਭੋਜਪੁਰ ਨਾਲ ਹੈ। ਮੈਂ ਮੁੱਢਲੀ ਤਾਲੀਮ ਆਪਣੇ ਪਿੰਡ ਦੇ ਸਕੂਲ ਤੋਂ ਹਾਸਲ ਕੀਤੀ। ਆਲਾ ਤਾਲੀਮ ਵਿੱਚ MA ਉਰਦੂ, MA ਪੰਜਾਬੀ ਤੇ MA ਐਜੂਕੇਸ਼ਨ ਦੀਆਂ ਡਿਗਰੀਆਂ ਹਾਸਲ ਕੀਤੀਆਂ। ਵਾਹ। ਉਰਦੂ ਤੇ ਪੰਜਾਬੀ ਦੋਨੋਂ ਜ਼ਬਾਨਾਂ ਵਿੱਚ ਲਿਖਣਾ ਵਾ। 1997 ਤੋਂ ਹੁਣ ਤੱਕ ਦਰਸੋ ਤਦਰੀਸ ਦੇ ਸ਼ੋਬੇ ਨਾਲ ਮੁਨਸਲਿਕ ਹਾਂ। ਬਿਲਾ ਤਮਹੀਦ ਆਪਣੇ ਉਨਵਾਨ ਦੀ ਤਰਫ ਆ ਰਿਹਾ। ਸਾਮਾਈਨ, ਸੂਫੀਇਜ਼ਮ ਵੱਲ ਧਿਆਨ ਕਰੀਏ ਤੇ ਪਤਾ ਚੱਲਦਾ ਹੈ ਕਿ ਹਰ ਸੂਫੀ ਦਾ ਨਸਬੁਲ ਐਨ ਬਿਲਹਰ ਕੁਰਬਤੇ ਇਲਾਹੀ ਦਾ ਉਸੂਲ ਹੁੰਦਾ ਹੈ। ਸੂਫੀ ਸ਼ਾਇਰਾਂ ਵਿੱਚ ਜਿਹੜੀ ਗੱਲ ਸਾਂਝੀ ਹੈ ਉਹ ਇਸ਼ਕ ਹੈ। ਇਸ਼ਕ ਜਿਹੜਾ ਹੱਕ ਤੀਕਰ ਉਪੜਨ ਲਈ ਪੌੜੀ ਦਾ ਕੰਮ ਦਿੰਦਾ ਹੈ। तसव्वुफ ਦੀ ਪਹਿਲੀ ਮੰਜ਼ਿਲ ਸਿਨਾਫੇ ਸ਼ੇਰ ਹੈ ਤੇ ਦੂਜੀ ਸਿਨਾਫੇ ਰੁਸਲ ਤੇ ਤੀਜੀ ਸਿਨਾਫੇ ਅੱਲਾ ਦੀ ਮੰਜ਼ਿਲ ਹੈ। ਆਪਣੇ ਆਪ ਦੀ ਪਛਾਣ ਲਈ ਜ਼ਰੂਰੀ ਹੈ ਕਿ ਬੰਦਾ ਆਪਣੇ ਰੱਬ ਨੂੰ ਪਛਾਣੇ। ਲੋਕ ਦੀਆਂ ਤਿੰਨੇ ਮੰਜ਼ਿਲਾਂ ਤੈਅ ਕਰਨ ਲਈ ਆਪਣੀ ਪਛਾਣ ਜ਼ਰੂਰੀ ਹੈ। ਕਿਉਂ ਜੇ ਯahya बिन मुआज राजी रजी अल्लाह ताला अन्हु दा कौल है कि मन आरफा नफ्सहू फकद आरफा रब्बाहू। जिन्हें अपने आप ਨੂੰ ਪਛਾਣ ਲਿਆ ਉਹਨੇ ਆਪਣੇ ਰੱਬ ਨੂੰ ਪਛਾਣ ਲਿਆ। यानी बंदा न सिर्फ इस गल का इकरार करे बल्कि दिलों ये तस्लीम भी करे कि रब्बे कायनात मैं कुछ भी नहीं, सब कुछ तू ही तू। पर यह काम एडा सौखा नहीं। ਇਹਦੇ ਲਈ ਮਰਨੇ ਤੋਂ ਪਹਿਲਾਂ ਮਰਨਾ ਪੈਂਦਾ ਹੈ। ਸੂਫੀਆਂ ਦਾ ਕੌਲ ਹੈ ਮੂਤੂ ਕਬਲਾ ਅੰਤ ਮੂਤੂ, ਮਰਨੇ ਤੋਂ ਪਹਿਲਾਂ ਮਰ ਜਾਓ। ਯਾਨੀ ਆਪਣੀ ਨਫਸਾਨੀ ਖਾਹਿਸ਼ਾਤ ਨੂੰ ਖਤਮ ਕਰ ਲਓ, अपनी मैं मार के ही रब दे खजानियां तक रसाई हो सकती। बकौल बाबा फरीद
ਫਰੀਦਾ ਮੈਨੂੰ ਮਾਰ ਕੇ ਮਿੰਜ ਕਰ, ਫਰੀਦਾ ਮੈਨੂੰ ਮਾਰ ਕੇ ਮੁੰਜ ਕਰ, ਨਿੱਕੀ ਕਰਕੇ ਕੁੱਟ। ਫਰੀਦਾ ਮੈਨੂੰ ਮਾਰ ਕੇ ਮੁੰਜ ਕਰ, ਨਿੱਕੀ ਕਰਕੇ ਕੁੱਟ, ਭਰੇ ਖਜ਼ਾਨੇ ਰੱਬ ਦੇ, ਜੋ ਭਾਵੇ 100 ਲੁੱਟ। ਯਾਨੀ ਇਸ ਮੈਦਾਨ ਦੇ ਵਿੱਚ ਕਾਮਯਾਬੀ ਵਾਸਤੇ ਜ਼ਰੂਰੀ ਹੈ ਕਿ ਬੰਦਾ ਆਪਣੀ ਮੈਂ ਨੂੰ ਮਾਰ ਦੇ, ਆਪਣੀ ਨਫਸਾਨੀ ਖਾਹਿਸ਼ਾਤ ਨੂੰ ਖਤਮ ਕਰ ਲਵੇ, ਵਾਹ ਬਿਲਕੁਲ। ਆਪਣੀ ਨਫੀ ਕਰੇ, ਆਪਣੇ ਆਪ ਦੀ ਨਿੰਦਿਆ ਕਰੇ, ਦਿਲੋਂ ਬਜਾਨੋਂ ਇਸ ਗੱਲ ਦਾ ਇਕਰਾਰ ਕਰੇ ਕਿ ਮੈਂ ਕੁਝ ਵੀ ਨਹੀਂ, ਜੋ ਕੁਝ ਵੀ ਇਸ ਦੁਨੀਆ ਉੱਤੇ ਹੈ ਵੇ ਉਹ ਸਭ ਰੱਬੇ ਕਾਇਨਾਤ। ਬਾਬਾ ਫਰੀਦ 13ਵੀਂ ਸਦੀ ਦਾ ਇੱਕ ਮਸ਼ਹੂਰ ਸੂਫੀ ਬਜ਼ੁਰਗ ਹੈ। ਉਹਨਾਂ ਦਾ ਤਾਲੁਕ ਚਿਸ਼ਤੀਆ ਸਿਲਸਿਲੇ ਨਾਲ ਹੈ। ਮੁਲਤਾਨ ਦੇ ਕਸਬੇ ਵਿੱਚ ਪੈਦਾ ਹੋਏ। ਉਸ ਕਸਬੇ ਦਾ ਨਾਮ ਕਿਤਾਬਾਂ ਤੇ ਵਿੱਚ ਮੁਖਤਲਿਫ ਪ੍ਰੋਨਾਂਸੀਏਸ਼ਨ ਦੇ ਹਵਾਲੇ ਨਾਲ ਆਉਂਦਾ ਹੈ। ਕਿਧਰੇ ਖੋਤਵਾਲ ਲਿਖੇ ਹੈ ਜੀ, ਕਿਧਰੇ ਨੂੰ ਮਜ਼ੀਦ ਵਿਗਾੜ ਕੇ ਲਿਖਿਆ ਗਿਆ ਹੈ। ਬਹਰਹਾਲ ਮੁਲਤਾਨ ਦਾ ਇੱਕ ਕਸਬਾ ਸੀ ਜਿਹਦੇ ਵਿੱਚ ਬਾਬਾ ਫਰੀਦ ਪੈਦਾ ਹੋਏ। ਉਹਨਾਂ ਦਾ ਸ਼ੁਮਾਰ ਬਰਜ਼ਗੀਰ ਦੇ ਅਜ਼ੀਮ ਔਲੀਆ ਵਿੱਚ ਹੁੰਦਾ ਹੈ। ਉਹਨਾਂ ਨੂੰ ਜਿਸ ਤਰ੍ਹਾਂ ਭੈਣ ਜੀ ਕਹਿ ਰਹੇ ਸਨ ਕਿ ਜੇਠਾ ਪੁੱਤਰ, ਉਹਨਾਂ ਨੂੰ ਪੰਜਾਬੀ ਸ਼ਾਇਰੀ ਦਾ ਮੋਢੀ ਮੰਨਿਆ ਜਾਂਦਾ ਹੈ। ਉਹਨਾਂ ਨੇ ਆਪਣੀ ਸ਼ਾਇਰੀ ਵਿੱਚ ਸਬਰ, ਕਨਾਅਤ, ਬਰਦਾਸ਼ਤ ਤੇ ਮੁਹੱਬਤ ਦਾ ਦਰਸ ਦਿੱਤਾ ਹੈ। ਲੋਕਾਂ ਨੂੰ ਸਾਦਾ ਜ਼ਿੰਦਗੀ ਦੀ ਤਲਕੀਨ ਕੀਤੀ ਹੈ। 1265 ਵਿੱਚ ਉਹਨਾਂ ਦਾ ਵਸਾਲ ਹੋਇਆ। ਉਹਨਾਂ ਦਾ ਮਜ਼ਾਰ ਪਾਕਪਤਨ ਸ਼ਰੀਫ ਵਿੱਚ ਹੈ। ਉਹਨਾਂ ਦਾ ਸਿਲਸਿਲਾ ਨਿਸਬਤ ਹਜ਼ਰਤ ਫਾਰੂਕ ਆਜ਼ਮ ਰਜ਼ੀ ਅੱਲਾਹ ਤਾਲਾ ਅਨਹੂ ਨਾਲ ਜਾ ਮਿਲਦਾ ਹੈ। ਆਖਿਰ ਤੇ ਬਾਬਾ ਫਰੀਦ ਦੇ ਕਲਾਮ ਤੇ ਕੁਝ ਰੋਸ਼ਨੀ ਪਾ ਰਿਹਾ ਕਿ ਜਿਸ ਤਰ੍ਹਾਂ ਮੈਂ ਪਹਿਲੇ ਅਰਜ਼ ਕਰ ਰਿਹਾ ਸਾਂ ਕਿ ਇਸ ਮੰਜ਼ਲ ਦੇ ਵਿੱਚ ਕਾਮਯਾਬੀ ਦਾ ਅਸੂਲ ਆਪਣੀ ਮੈਂ ਨੂੰ ਮਾਰਨ ਨਾਲ ਹੈ। ਜਿਸ ਵਕਤ ਬੰਦੇ ਦੀ ਮੈਂ ਮਰ ਜਾਂਦੀ ਹੈ ਤੇ ਫਿਰ ਬੰਦੇ ਦੇ ਵਿੱਚ ਆਜਜ਼ੀ ਤੇ ਇਨਕਸਾਰੀ ਆ ਜਾਂਦੀ। ਆਜਜ਼ੀ ਤੇ ਇਨਕਸਾਰੀ ਦਾ ਇਜ਼ਹਾਰ ਕਰਦਿਆਂ ਹੋਈ ਕਿ ਬਾਬਾ ਫਰੀਦ ਆਪਣੇ ਤਸੱਵੁਫ ਦੀ ਆਲਾ ਮੰਜ਼ਲਾਂ ਨੂੰ ਤੈਅ ਕਰਦਿਆਂ ਵੀ ਆਪਣੇ ਆਪ ਦੀ ਮਲਾਮਤ ਕਰ ਰਹੇ ਨੇ। ਫਰੀਦਾ ਕਾਲੇ ਮਹਿੰਦੇ ਕੱਪੜੇ, ਕਾਲਾ ਮਹਿੰਦਾ ਵੇਸ। ਫਰੀਦਾ ਕਾਲੇ ਮਹਿੰਦੇ ਕੱਪੜੇ, ਕਾਲਾ ਮਹਿੰਦਾ ਵੇਸ। ਗੁਨਾਹੀ ਭਰਿਆ ਮੈਂ ਫਿਰਾਂ, ਲੋਕ ਕਹੇਂ ਦਰਵੇਸ਼। ਯਾਨੀ ਵਲਾਇਤ ਦੀ ਪੌੜੀ ਤੈਅ ਕਰਨ ਦੇ ਬਾਵਜੂਦ ਇਜਜ਼ ਤੇ ਇਨਕਸਾਰੀ ਕੋਲੋਂ ਕੰਮ ਲੈ ਰਹੇ ਨੇ ਕਿ ਮੈਂ ਕੁਝ ਵੀ ਨਹੀਂ, ਬਸ ਮੈਂ ਦਰਵੇਸ਼ਾਂ ਵਾਲਾ ਭੇਸ ਵਟਾਇਆ ਹੈ, ਮੈਂ ਇੱਕ ਗੁਨਾਹਗਾਰ ਇਨਸਾਨ। ਤੇ ਇਹ ਇਸ ਵਾਸਤੇ ਕਿ ਅੱਲਾਹ ਤਾਲਾ ਨੂੰ ਗਰੂਰ ਤੇ ਤਕੱਬਰ ਪਸੰਦ ਨਹੀਂ। ਅੱਲਾਹ ਤਾਲਾ ਗਰੂਰ ਤੇ ਤਕੱਬਰ ਨੂੰ ਸਖਤ ਨਾਪਸੰਦ ਫਰਮਾਉਂਦੇ ਨੇ। ਇਸ ਵਾਸਤੇ ਬਾਬਾ ਫਰੀਦ ਨੇ ਆਜਜ਼ੀ ਤੇ ਇਨਕਸਾਰੀ ਕੋਲੋਂ ਕੰਮ ਲੈਂਦਿਆਂ ਇਹ ਫਰਮਾਇਆ ਕਿ ਫਰੀਦਾ ਕਾਲੇ ਮਹਿੰਦੇ ਕੱਪੜੇ,
काला मिंडा वेस गुनाही भरिया मैं फिरां लोग कहें दरवेश। एक और शेर बल्कि श्लोक कह सकते हो बाबा फरीद राम दा, क्योंकि उन्हां दे अदबी हवाले नाल उन्हां दे कलाम नूं श्लोक दी वंड दे विच शामिल किया गया कि मैं जानिया दुख मुझ को दुख सबाए जग। मैं जानिया दुख मुझ को दुख सबाए जग उच्चे चढ़ के वेख्या तां घर घर एहा अग। यानी आप फरमा रहे ने कि मैं समझा कि सिर्फ मैं ही दुखी हूं, पर जिस वक्त गौर किया ते पता ही चलिया कि सिर्फ मैं दुखी नहीं बल्कि इथे तो सारा जहान दुखी। घर घर दे विच दुख ने मल मारी। कोई ऐसा शख्स नहीं जड़ा दुख की हाली होवे। और जिस तरह फीस जलंधरी कहा ना, बेदर्दो अलम शामे गरीबा नहीं गुजरी, बेदर्दो अलम शामे गरीबा नहीं गुजरी, दुनिया में कभी किसी की यकसा नहीं गुजरी। जिंदगी हर एक दी एक जैसी नहीं होंदी, लेकिन फिर भी मैं समझना कि दुख दे विच जिंदगी दे विच शायद इन्हां दा हिस्सा ज्यादा है। बाज़ सूफिया ने ते दुनिया नूं दुखां दा घर भी आख्या है। बहरहाल ये अपने अपने तजर्बे की गल है, जिहदी जिस तरह गुजरी उस तरह ही बयान करेगा। ते क्योंकि बाबा फरीद एक सूफी सन, वो ये समझते सी कि दुख अल्लाह की तरफों इसका इजहार करना ना शुक्री हो जाए, अल्लाह नाल शिकवा हो जाए, शिकायत हो जाए। दुख के विच रह के भी उसका शुक्र अदा करना चाहिए। एक कल्ला मैं नहीं दुखी, इथे सारा जग दुखी है। ते प्रैक्टिकली तौर पर भी देखा है कि बाज लोग तुहानू शक्ल ती सूरत ती लिबास ती बड़े वैल एजुकेटेड या सुखी नजर आवन दे, लेकिन जिस वक्त उन्होंने फोल के देखो ते उन्हों दा पेट दुखां दे नाल आफरे आवेगा। उन्हों दी कहानी सुन बह जाओ ते एडी दर्दनाक होवेगी, ते बल्कि एक कहानी नहीं कई कहानियां होंदियां जड़ियां खत्म होने च नहीं आ रही होंगी। अगर बाबा फरीद राम दे शलूक दा इस शलोक दा उर्दू विच मजा लेना होवे ते फिर इंडिया दे एक सिंगर मोहम्मद अजीज नूं सुन के लिया जा सकता है। दुनिया में कितना गम है मेरा गम कितना कम है, दुनिया में कितना गम है मेरा गम कितना कम है, लोगों का गम देखा तो मैं अपना गम भूल गया। जिस वक्त बंदा गौर करता है अपने आसे पासे अगे पिछे दाएं बाएं ते दुनिया दे विच इन्ना दुख नजर आंदा है, इन्ने लोग परेशान नजर आते हैं, इन्ने मुसीबतां दे विच घिरे लोग नजर आते हैं कि उन्होंने देख के बंदा अपना दुख भुल जाता है। बंदा कहता कि मेरा दुख से कुछ भी नहीं, ये बाकी जड़े लोग ने ते मेरे नाल ज्यादा दुखी है। इस वास्ते दुख अल्लाह ताला की तरफ होंदे ने, मुसीबत अल्लाह ताला की तरफ होंदी है, परेशानी अल्लाह ताला की तरफ होंदी है। उस हाल दे विच भी बाबा फरीद दे कहण मुजब अल्लाह का शुक्र अदा करना चाहिए। एक और श्लोक है जी बाबा फरीद राम दा, रुखी सुखी
खा के ठंडा पानी पी, रुखी सुखी खा के ठंडा पानी पी, वेख पराई चोपड़ी ना तरसामी जी। मेरा जिस तक मुतालिया है, मैं ये समझना कि भुख भी अल्लाह ताला की तरफों एक बड़ी सादत है, बल्कि साडे मजहब इस्लाम दे विच भुख की बड़ी अफादियत बयान की गई। और रोजा फर्ज होने की हिकमत भी शायद यही है। रुखी सुखी खा के ठंडा पानी पी। पहली तो गल ये चरब नवालियां की हसरत नहीं रखनी चाहिए। अल्लाह ताला की तरफों जो रुखा सुखा मिल जाए गनीमत जान के उसका शुक्र अदा करना चाहिए। अल्लाह तुहानू जो कुछ दे रहा है ਉਹਦੇ ਤੇ ਤੁਹਾਨੂੰ ਕਨਾਤ ਕਰਨੀ ਚਾਹੀਦੀ ਹੈ, ਇਕਤਫਾ ਕਰਨਾ ਚਾਹੀਦਾ ਹੈ, ਨਾ ਕਿ ਕਿਸੇ ਪਰਾਏ ਦੇ ਹੱਕ ਤੇ ਨਜ਼ਰ ਰੱਖ ਕੇ ਚਰਬਨ ਵਾਲੇ ਖਾਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਦੇਖ ਪਰਾਈ ਚੋਪੜੀ ਨਾ ਤਰਸਾਵੀਂ ਜੀ, यानी अपना ही हक खाओ, किसी का हक खो के ते चोपड़ियां खाने की कोशिश ना करो, बल्कि अल्लाह ताला अगर तुहानू सुखी दे रहा है ते सुखी खा के उदा शुक्र अदा करो। भुख दे हवाले नाल एक और श्लोक है बाबा फरीद दा कि फरीदा रोटी मेरी काठ दी लाण मेरी भुख। फरीदा रोटी मेरी काठ दी लावण मेरी भुख, जिन खादी चोपड़ी घने सहणगे दुख। यानी बाबा फरीद फरमांदे ने कि मेरी रोटी लकड़ दी ते भुख मेरा सालन। जिन्हों ने इस दुनिया के उत्ते चोपड़ियां खानियां ने, यानी चरबन वाले खाने ने, सैर होके खाना है, उन्होंने दिन मैटर दे भुखिया रहना। पता नहीं बंदे की रूहानी मंजिल भुख दे नाल किन्नी क अप हुंदी है कि जड़ा अल्लाह ताला नू बंदे दी भुख बड़ी पसंद है। इहदे विच सूफिया वास्ते भुखिया रहना ते भुखिया रह के अल्लाह की इबादत करनी, ये उन्हां दा मशगला ते सेवा है ज्यादातर। इसलिए अक्सर बेशतर सूफिया नू देखिया कि वह 12 महीने रोजा रखते सन। सब शार्ट जरा प्रोग्राम ही खत्म हुआ, टाइम जरा ना हो गया जी। ठीक ठीक वाइंड अप कर दें। नहीं हुण करो, शुरू कर दी जी गल करो, मुकम्मल करो। अच्छा गल कर लो, मुकम्मल करो जी जी। फरीदा रोटी मेरी कंठ दी लाण मेरी भुख, जिन्हां खादी चोपड़ी गने सहणगे दुख। कि भुखिया रहण दे विच हिकमत है, इहदे नाल बंदे दी रूहानी हालत बुलंद हुंदी है। इस वास्ते किसे कहा कि रज खाण दीयां सारियां मस्तियां ने, भुखा रवें ते रब याद आवे। एक ते भुखिया रहण नाल रब याद आंदा है ते दूसरा अल्लाह याद आंदा। रब नू बंदा कसरत नाल याद करदा। लो मुसर साहब, मैं तुहाडे टाइम नू मद्देनजर रखदे इन्हें लफ्जां ते इक्तफा करन। जज़ाकल्लाह, अल्लाह खुश रखे। चलो जी, शुक्रिया जी। आसिफ साहब सन जी अपना साडे वीर लिंदे चढ़दे लिंदे पंजाब, तुहानू पता जिवें साडा प्रोग्राम सांझा हो रहा लिंदे पंजाब तो साडे वीर जी आसिफ साहब सन।
ਜਿਹੜੇ ਦੱਸ ਰਹੇ ਸਨ ਕਿ ਜਿਹੜੀ ਸੂਫੀਆ ਉਹਨਾਂ ਦੀ ਜ਼ਿੰਦਗੀ ਹੈ ਨਾ, ਅਸਲ ਇਹ ਹੈ ਕਿ ਆਪਣੇ ਆਪ ਨੂੰ, ਆਪਣੇ ਮਨ ਨੂੰ ਮਾਰਨਾ। ਜਦੋਂ ਆਪਣੇ ਮਨ ਨੂੰ ਬੰਦਾ ਮਾਰ ਲੈਂਦਾ ਵੇ, ਫਿਰ ਹੀ ਉਹ ਸੂਫੀਆਨਾ ਪੌੜੀ 'ਤੇ ਨਾ ਕਦਮ ਰੱਖ ਸਕਦਾ ਹੈ। ਸਭ ਤੋਂ ਪਹਿਲੇ ਦੀ ਸ਼ਰਤ ਹੀ ਹੁੰਦੀ ਆਪਣੇ ਆਪ ਨੂੰ ਮਾਰਨਾ, ਅਤੇ ਫਿਰ ਉਹ ਸੂਫੀਆਨਾ ਜਿਹੜੀ ਨਾ ਰਾਹ ਹੈ ਨਾ ਉਹ 'ਤੇ ਬਣਾ ਚੜ੍ਹਦਾ। ਇਹ ਸਾਡੇ ਇਹ ਬਾਬਾ ਜਿਹੜੇ ਬਾਬਾ ਫਰੀਦ ਜੀ ਸਨ, ਇਹ ਸਿੱਖਾਂ ਦੇ ਵਿੱਚ ਇਹਨਾਂ ਦੀ ਗ੍ਰੰਥ ਜੀ ਜਿਹੜੀ ਸੀ ਉਹਨਾਂ ਦੇ ਵਿੱਚ ਇਹਨਾਂ ਦੇ ਸਰੂਪ ਪਾਏ ਜਾਂਦੇ ਨੇ। ਅਤੇ ਸਿੱਖਾਂ ਦੇ ਜਿਹੜੇ 15 ਭਗਤ ਨੇ ਉਹਨਾਂ 'ਚ ਇਹਨਾਂ ਦਾ ਨਾਮ ਵੀ ਸ਼ਾਮਲ ਹੈ। ਇਹਨਾਂ ਦੀ ਜਿਹੜੀ ਸ਼ਾਇਰੀ ਦੇ ਵਿੱਚ ਪੜ੍ਹੀ ਅਸਾਂ ਤਾਂ ਉਹਦੇ ਵਿੱਚ ਜਿਹੜਾ ਵੇਖਿਆ ਇਹਨਾਂ ਦੀ ਸ਼ਾਇਰੀ ਦਾ ਰੰਗ ਉਹ ਫਲਸਫਾਨਾ ਸ਼ਾਇਰੀ ਹੈ। ਅਤੇ ਇਹ ਜਿਹੜੀ ਇਸ਼ਕ ਨਜ਼ਾਰੀ ਦੀ ਜਿਹੜੀ ਉਹ ਇਸ਼ਕ ਹਕੀਕੀ ਦੀ ਜਿਹੜੀ ਹੈ ਨਾ ਉਹ ਸ਼ਾਇਰੀ ਹੈ, ਅਤੇ ਇਹ ਸਮਾਜ ਨਾਲ ਜੁੜੀ ਹੋਈ ਹੈ। ਯਾਨੀ ਹਰ ਪੱਖ 'ਤੇ ਨਾ ਉਹ ਰੁਸ਼ਨੀ ਇਹਨਾਂ ਦੀ ਸ਼ਾਇਰੀ ਕਰਦੇ ਆਪਣਾ ਪਾਉਂਦੀ ਹੈ। ਅਤੇ ਇਹਨਾਂ ਨਾਲ ਜਿੰਨੀ ਵੀ ਅਸੀਂ ਇਹਨਾਂ ਦੀ ਗੱਲਬਾਤ ਕਰੀਏ ਉਹ ਥੋੜ੍ਹੀ ਹੈ, ਅਤੇ ਕਿਉਂਕਿ ਸਾਡੇ ਕੋਲ ਟਾਈਮ ਜਿਹੜਾ ਵੇ ਉਹ ਬਹੁਤ ਥੋੜ੍ਹਾ ਵੇ, ਅਤੇ ਇਹ ਟਾਈਮ ਦੇ ਵਿੱਚ ਅਸਾਂ ਗੁਫ਼ਤਗੂ ਨੂੰ ਜਿਹੜਾ ਉਹ ਸਮੇਟਣਾ ਵੇ। ਅਤੇ ਇਸ ਵਾਸਤੇ ਮੈਂ ਆਪਣੇ ਜਿਹੜੇ ਸਾਡੇ ਸਰੋਤੇ ਨੇ, ਦਰਸ਼ਕ ਨੇ, ਉਹਨਾਂ ਕੋਲ ਇਜਾਜ਼ਤ ਵੀ ਚਾਹਾਂਗੇ ਕਿ ਕਿਉਂਕਿ ਉਹ ਸਾਡੇ ਨਾਲ ਜੁੜਦੇ ਨੇ, ਸਾਨੂੰ ਆਪਣੀਆਂ ਜਿਹੜੀਆਂ ਮਸ਼ਵਰੇ ਦੀਆਂ ਸਲਾਹ ਨੇ ਉਹ ਸਾਨੂੰ ਦਿੰਦੇ ਰਹਿੰਦੇ ਨੇ, ਅਤੇ ਅਸੀਂ ਉਹਨਾਂ ਦੇ ਮਸ਼ਵਰੇ ਦੇ ਮੁਤਾਬਕ ਪ੍ਰੋਗਰਾਮ ਨੂੰ ਅੱਗੇ ਚਲਾਉਂਦੇ ਰਹਿੰਦੇ ਹਾਂ। ਅਤੇ ਇਹਦੇ ਨਾਲ ਜਿਹੜੇ ਸਾਡੇ ਭੈਣ ਜੀ ਜਿਹੜੇ ਚੜ੍ਹਦੇ ਪੰਜਾਬ ਤੋਂ ਸਾਡੇ ਨਾਲ ਅੰਮ੍ਰਿਤਪਾਲ ਜੀ ਜੁੜੇ ਸਨ, ਉਹਨਾਂ ਦਾ ਧੰਨਵਾਦ ਜੀ। ਉਹਨਾਂ ਆਪਣਾ ਕੀਮਤੀ ਸਮੇਂ ਕੱਢ ਕੇ ਸਾਡੇ ਨਾਲ ਜੁੜੇ ਨੇ, ਅਤੇ ਸਾਡੇ ਮੱਠ ਦਾ ਉਹਨਾਂ ਸ਼ਾਨ ਵਧਾਈ ਹੈ, ਸਾਡਾ ਉਹਨਾਂ ਦਾ ਮਾਣ ਵਧਾਇਆ। ਸਾਡੇ ਜਿਹੜੇ ਰਹਿੰਦੇ ਪੰਜਾਬ ਤੋਂ ਸਾਡੇ ਵੀਰ ਅਸੀਂ ਭੋਜਪੁਰੀ ਜੀ, ਇਹ ਵੀ ਸਾਡੇ ਨਾਲ ਜੁੜੇ ਸਨ, ਜਿਨ੍ਹਾਂ ਦੀਆਂ ਤੁਸੀਂ ਗੱਲਾਂ ਬਾਤਾਂ ਬਾਬੇ ਫਰੀਦ ਹੋਰਾਂ ਦੀ ਜ਼ਿੰਦਗੀ ਦੀ ਤੇ ਸੁਣੀਆਂ ਨੇ। ਉਹਨਾਂ ਮੁਖਤਲਿਫ ਪਰਖ ਜਿਹੜੇ ਨੇ ਪੱਖ ਨੇ ਉਹਨਾਂ 'ਤੇ ਉਹਨਾਂ ਨੇ ਮਾੜੀ ਮਾੜੀ ਰੋਸ਼ਨੀ ਪਾਈ ਹੈ। ਅਤੇ ਇਹਦੇ ਨਾਲ ਮੈਂ ਇਜਾਜ਼ਤ ਚਾਹਾਂਗਾ ਜੀ। ਫਿਰ ਅਸੀਂ ਜਿਹੜਾ ਪ੍ਰੋਗਰਾਮ ਜਿਹੜਾ ਸਾਡਾ ਨਵਾਂ ਆਏਗਾ ਉਹਦੇ ਨਾਲ ਫਿਰ ਤੁਹਾਡੇ ਨਾਲ ਮੁਲਾਕਾਤ